हाँ जी, सब तो पहले तो जी अस्सलाम वालेकुम, सत श्री अकाल। किद्दां जी सारे वीर वधिया। उम्मीद करदा कि तुसी सारे वधिया होवोगे ते रब सारिਆਂ ਦੇ ਉੱਤੇ ਆਪਣੀ ਮਿਹਰ ਕਰੇ ਜੀ। ਮਾਲਕ ਰਹਿਮ ਕਰੇ ਆਪਣਾ। ਹਾਜ਼ਰ ਹਾਂ ਤੁਹਾਡੀ ਖਿਦਮਤ ਦੇ ਵਿੱਚ ਇੱਕ ਨਵਾਂ ਵਲੌਗ ਰਹਿ ਕੇ ਜੀ ਆਇਆਂ ਨੂੰ ਕਹਿੰਦੇ ਆ ਖੁਸ਼ ਆਮਦੀਦ, ਸਤ ਬਿਸਮਿਲ੍ਲਾ ਤੇ ਮੈਂ ਤੁਹਾਡਾ ਵੀਰ ਰਾਣਾ ਖਾਲਦ ਮਕਬੂਲ। ਇਸ ਵੇਲੇ ਮੈਂ ਜੀ ਖੜਾ ਆਪਣੇ ਡੇਰੇ ਦੇ ਵਿੱਚ ਤੇ ਆ ਤੁਹਾਡੇ ਪਿੱਛੇ ਦੇਖ ਲਓ ਵੀ ਮੋਟਰ ਆ। ਨਹਾਉਣ ਨੂੰ ਦਿਲ ਹੈਗਾ ਯਾਰ, ਨਹਾਉਂਦੇ ਆ। ਮੈਂ ਕਿਹਾ ਪਹਿਲਾਂ ਵਲੌਗ ਬਣਾ ਲਈਏ, ਫਿਰ ਉਸ ਤੋਂ ਬਾਅਦ ਨਾ ਨਹਾਵਾਂਗੇ। ਪਹਿਲਾਂ ਗੱਲ ਕਰਾਂਗੇ ਮੌਸਮ ਦੀ, ਵੀ ਮੌਸਮ ਕਿੱਦਾਂ ਦਾ। ਤੇ ਤੁਸੀਂ ਸੋਚ ਨਹੀਂ ਸਕਦੇ ਵੀ ਮੌਸਮ ਕਿੱਦਾਂ ਦਾ, ਵੀ ਇੰਨੀ ਗਰਮੀ ਆ। 47-48 ਡਿਗਰੀ ਦੇ ਉੱਤੇ ਟੈਂਪਰੇਚਰ ਹੈਗਾ ਤੇ ਬਾਹਰ ਮੂੰਹ ਕੱਢਣ ਨੂੰ ਜੀ ਨਹੀਂ ਕਰਦਾ। ਮੈਂ ਵੀ ਅੱਜ ਸਾਰੀ ਦਿਹਾੜੀ ਘਰੇ ਪਿਆ ਰਿਹਾ ਆ ਤੇ ਹੁਣ ਮਜਬੂਰੀ ਸੀਗੀ ਥੋੜੀ ਜਿਹੀ ਵੀ ਇੱਕ ਤਾਂ ਸਪਰੇਅ ਕਰਾਣੀ ਆ ਤਿਲਾਂ ਨੂੰ, ਜਿਹੜੇ ਉਹ ਨਿੱਕੇ ਤਿਲ ਆ ਨਾ ਹਲੇ ਛੋਟੇ ਛੋਟੇ। ਗਰਮੀ ਦੇ ਵਿੱਚ ਉਹਨਾਂ ਨੂੰ ਫਿਰ ਆ ਸੁੰਡੀ ਮੱਖੀ ਵਗੈਰਾ ਦਾ ਇਹਦੇ ਉੱਤੇ ਹਮਲਾ ਹੋ ਜਾਂਦਾ ਆ ਤੇ ਉਹਦੇ ਉੱਤੇ ਹੁਣ ਸਭ ਤੋਂ ਪਹਿਲਾਂ ਸਪਰੇਅ ਕਰਾਵਾਂਗੇ। ਫੁੱਟਾਂ ਨੂੰ ਸਪਰੇਅ ਕਰਾਣੀ ਆ, ਉਹ ਵੀ ਤੁਹਾਨੂੰ ਦਿਖਾਣੇ ਆ ਵੀ ਫੁੱਟਾਂ ਕਿੱਦਾਂ ਦੀ ਖੜੀਆਂ। ਬਹਰਹਾਲ ਜੀ ਗਰਮੀ ਦਾ ਜਿਹੜਾ ਹਿਸਾਬ ਕਿਤਾਬ ਆ ਇਹ, ਤੇ ਘਰੋਂ ਬਾਹਰ ਜਿਹੜਾ ਆ ਇਹਤਿਆਤ ਨਾਲ ਨਿਕਲਿਆ ਕਰੋ। ਸਿਰ ਜਿਹੜਾ ਆ ਆਪਣਾ ਜਿਹੜਾ ਉਹ ਜ਼ਰੂਰ ਕੱਜਿਆ ਕਰੋ। ਤੇ ਜਿਹੜੇ ਸਾਡੇ ਬਜ਼ੁਰਗ ਆ, ਬਾਬੇ ਆ, ਜਿਹੜੇ ਖਾਸ ਤੌਰ ਦੇ ਉੱਤੇ ਨਿਆਣੇ ਆ ਨਾ, ਉਹਨਾਂ ਦਾ ਖਾਸ ਤੌਰ ਦੇ ਉੱਤੇ ਖਿਆਲ ਰੱਖੋ। ਹੀਟ ਸਟ੍ਰੋਕ ਦਾ ਬੜਾ ਮਸਲਾ ਆ ਰਿਹਾ ਵੀ ਫਿਰ ਜਦੋਂ ਇਹੋ ਜਿਹੀ ਕੋਈ ਬਿਮਾਰੀ ਬਣ ਜਾਂਦੀ ਹੈ ਨਾ, ਉਹਦੇ ਵਿੱਚ ਫਿਰ ਪਾਣੀ ਦਾ ਬਹੁਤੇ ਤੋਂ ਬਹੁਤਾ ਇਸਤੇਮਾਲ ਕਰਨਾ ਪੈਂਦਾ ਆ ਤੇ ਫਿਰ ਉਹ ਸੌਖੀ ਜੀ ਜਾਨ ਵੀ ਨਹੀਂ ਛੱਡਦੀ ਹੈਗੀ। ਤੇ ਗਰਮੀ ਦੇ ਵਿੱਚ ਦਵਾਈਆਂ ਵੀ ਘੱਟ ਹੀ ਅਸਰ ਕਰਦੀਆਂ, ਫਸਲਾਂ ਤੇ ਤਾਂ ਘੱਟ ਕਰਦੀਆਂ, ਬੰਦਿਆਂ ਦਾ ਪਤਾ ਕੋਈ ਨਹੀਂ। ਤੇ ਕਰਦੇ ਆ ਜੀ ਆਪਣੀ ਅੱਜ ਦੀ ਵੀਡੀਓ ਸ਼ੁਰੂ। ਤੁਹਾਨੂੰ ਦਿਖਾਉਂਦੇ ਆ ਆਪਣੇ ਤਿਲ ਜਿਹੜੇ ਉਹ ਪਹਿਲਾਂ ਆਪਾਂ ਗੱਡੇ ਸੀਗੇ, ਉਹਨਾਂ ਦੇ ਬਾਰੇ 'ਚ ਵੀ ਗੱਲ ਕਰਦੇ ਆ। ਜ਼ਮੀਨ ਤਾਂ ਆਪਣੀ ਵਿਹਲੀ ਪਈ ਆ ਹਲੇ, ਇਹਦੇ 'ਚ ਆਪਾਂ ਮੱਕੀ ਲਾਣੀ ਆ। ਜਿੱਦਾਂ ਕਿ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਵੀ ਇਹ ਵੀ ਮੱਕੀ ਲਾਣੀ ਆ, ਇੱਧਰਲੀ ਆ ਸਾਰੀ ਪੱਟੀ ਵੀ ਮੱਕੀ ਲਾਣੀ ਆ। ਤੇ ਬਾਕੀ ਖੇਤਾਂ ਦੇ ਵਿੱਚ ਸਕੂਨ, ਇੱਥੇ ਹਵਾ ਵੀ ਚੱਲ ਰਹੀ ਆ, ਘਰੇ ਤਾਂ ਬਹੁਤ ਬੁਰਾ ਹਾਲ ਆ। ਤੇ ਚੱਲਦੇ ਆ ਆਪਾਂ, ਮੈਂ ਤੁਹਾਨੂੰ ਦਿਖਾਣਾ। ਹਲੇ ਉਹ ਜਿਹਨੇ ਸਪਰੇਅ ਕਰਨੀ ਆ ਉਹ ਮੁੰਡਾ ਹਲੇ ਆਇਆ ਕੋਈ ਨਹੀਂ ਹੈਗਾ, ਉਹਨੂੰ ਆਪਾਂ ਫੋਨ ਕਰਦੇ ਆ, ਪਤਾ ਕਰਦੇ ਆ। ਘਰੋਂ ਤਾਂ ਮੈਂ ਜਦੋਂ ਨਿਕਲਿਆ ਨਾ ਤੇ ਉਹ ਕਹਿੰਦਾ ਸੀ ਕਿ ਮੈਂ ਆ ਰਿਹਾ, ਤੁਸੀਂ ਪਹੁੰਚੋ ਜੀ, ਪਤਾ ਲੱਗ ਜਾਂਦਾ। ਤੇ ਪਿੱਪਲ ਹੁਣ ਆਪਣਾ ਜੀ ਪੂਰੇ ਜੋਬਨ ਦੇ ਵਿੱਚ ਆ, ਤੁਸੀਂ ਦੇਖੋ ਹੈ। ਲਓ ਜੀ, ਉਹ ਆ ਗਿਆ ਜੀ ਗਫਾਰ, ਪਹੁੰਚ ਗਿਆ। ਪਹਿਲਾਂ ਮੈਂ ਕਹਿੰਦਾ ਇਹਦੇ ਨਾਲ ਹੀ ਨਿਬੜ ਲਈਏ ਆਪਾਂ ਹੈ। मैं कहना बिजली थोड़ी जी चला ली है ना। अस्सलाम वालेकुम, की हाल है गफार? ठीक ठाक, तबीयत से तो ठीक है। गर्मी दी सुना। गर्मी दूर कर खड़ी है। चल ठीक है थोड़ा जा। ओए आकब इधर आ पुत्र, कई ले ला ते आ जिहड़ी ठल आ ना, इनू रोड दे ते बिजली बिजली जिहड़ी है ना ਉਹਦਾ ਬਟਨ ਦੱਬ ਹੈ ਵੀ ਪਾਣੀ ਪਹੁੰਚ ਜਾਵੇਗਾ। ਬਾਜੂ ਨੂੰ ਵੀ ਜੀ, ਵਾਜਦ ਅਲੀ ਨੂੰ ਵੀ ਮਿਲਿਆ, ਵਾਵਾ ਦਿਨ ਹੋ ਗਏ, ਤੁਹਾਡੀ ਵੀ ਮੁਲਾਕਾਤ ਨਹੀਂ ਹੋਈ। ਮੈਂ ਵੀ ਡੇਰੇ ਦੇ ਵਿੱਚ ਵਾਵਾ ਦਿਨਾਂ ਬਾਅਦ ਆਂਦਾ। ਵਾਜਦ ਅਲੀ ਸੁਣਾ? ठीक भाई, शुक्र अल्लाह दा। ਆ ਲਾਲਾ ਜਰਾ ਤੇ ਦੱਸ ਜਰਾ ਵੀ गर्मी के हालात दस की है। गर्मी 2-3 दिन हो गई है, बहुत ज्यादा हो गई है। राती दी को हवा हुआ चल रही है ना, ते आज कुछ खैर सला है भी वो भी आ मौसम दसिया ने भी ठंडा होना है। नहीं तो पहले तो कल जेड़ी आई ना परसों 2 दिन गर्मी, छां हेठा बैठे होया भी मालूम हुंदा भी काम तमाम। हाले तो तू आ पिपल आ इत्थे हां बड़ी माशाल्लाह खुली छां है, तां भी ना बड़ा मसला, बहुत गर्मी लगदी है। हां डंगर भी बड़ी गर्मी मनाते हैं। हाँ जी मनाते ना बच्ची वे खोले कर दी पई हैं देखो ना इवें जिवें हौकदी नहीं हुंदी। आहो गर्मी जो है नु एक अगे खोर रहे आनु ना तो को गर्मी जी कर गई। हां हां और सुना तू भी ऐसे ठीक है? शुक्र अल्लाह दा, तुसी सुना भाई खालिद सब ठीक ठाक? ते जाना डंगरां नु लेके? हां जाईदा कोला जा, धूप तो पड़े पड़े ते औखा काम इन्नी गर्मी च ना जाया कर, को घाह शा पट के गुजारा। वो भी मुड़ वो गल खेतां च घाह पटना, पट के लिया के पाना इन्हां नु, उहदे नाल जा फेर फूर लैंदे ने, कोई सुक्का खा लैंदे ने, चलो गुजारा चलो चल जांदा है। लो जी वाजिद नाल भी थोड़ी गल कराती।
ਖੋਲਤੀ ਬਾਹਨ ਲਾਂ ਉਹ ਬਿਜਲੀ ਉਹਦਾ ਮੋਟਰ ਦਾ ਬਟਨ ਦਬਾ ਦੇ। ਤੇ ਉਹ ਸਪਰੇ ਉਹ ਮੋਟਰਸਾਈਕਲ ਦੇ ਨਾਲ ਟੰਗੀ ਹੋਈ ਆ, ਉਰਾਂ ਲਿਆ ਉਹ ਹੈ। ਗਫਾਰ ਅੱਜ ਕੋਈ ਸਪਰੇ ਦਿਨੇ ਵੀ ਕੀਤੀ ਆ ਕਿ ਕੋਈ ਨਹੀਂ? ਨਹੀਂ, ਪੱਠੇ ਤੇ ਗਿਆ ਹੈ, ਪੱਠੇ ਤੇ ਗਿਆ ਸਿਗਰਟ ਸੱਟ ਦੇ। ਹਾਂ ਪੱਠੇ ਤੇ ਗਿਆ ਸੀ ਮੈਂ ਪੱਠੇ ਤੇ ਜਾਣਾ? ਕਿਹੜੇ ਪੱਠੇ ਤੇ? ਅੱਛਾ, ਉੱਥੇ ਇੱਟਾਂ ਕੱਢਦੇ ਆ? 89 ਤੇ ਆ। ਹਾਂ, ਤੇ 89 ਤੇ ਉਹਨਾਂ ਲੱਦਾ ਲੁੱਦਾ ਵੀ 89 ਵਾਲਿਆਂ ਕੋਲ ਆਪਣਾ ਹੁੰਦਾ ਕਿ ਤੂੰ ਉਂਝ ਨਾਲ ਲੱਗਿਆ ਹੈ? ਨਹੀਂ, ਸਾਡੇ ਰੇੜੇ ਹੱਥ ਵਾਲੇ ਹੁੰਦੇ। ਹੱਥ ਵਾਲੇ ਰੇੜਿਆਂ ਨਾਲ? ਹਾਂ, ਤੱਕ ਕੇ ਬਾਹਰ ਕੱਢਦੇ। ਉਹ ਕਿੰਨੇ ਵਜੇ ਜਾਣਾ? ਸੁਬਹ 6 ਵਜੇ ਜਾਂਦੇ। ਤੇ ਵਾਪਸੀ ਕਿੰਨੇ ਵਜੇ ਆਣਾ? ਵਾਪਸੀ 12 ਵੱਜ ਜਾਂਦਾ। 12-1 ਵਜੇ ਵਾਪਸ ਆਣਾ? ਹਾਂ। ਉਸ ਤੋਂ ਬਾਅਦ ਬਸ ਘਰੇ ਹਾਂ, ਤੇ ਸ਼ਾਮੀ ਸਪਰੇਅ ਕਰ ਲਈ? ਹਾਂ। ਇਹ ਕੰਮ ਠੀਕ ਆ ਹੋਰ ਹੈ? ਰੋਜ਼ੀ ਰੋਟੀ ਚੱਲੀ ਹੋਈ ਆ? ਹੋਰ, ਅੱਲਾ ਦਾ ਸ਼ੁਕਰ ਹੈ। ਇਹ ਕੰਮ ਜਿਹੜਾ ਨਾ ਜੀ, ਇਹ ਬਿਲਕੁਲ ਠੀਕ ਆ ਵੀ ਦਿਨੇ ਜਾਂਦੇ ਆ ਭੱਠੇ ਦੇ ਉੱਤੇ ਕਫਾਰ, ਉਸ ਤੋਂ ਬਾਅਦ ਆ ਕੇ ਆਪਣਾ ਸਪਰੇਅ ਦਾ ਨਿਜ਼ਾਮ ਚਲਾ ਲਿਆ ਤੇ 4-5 ਕਿੱਲੇ ਵੀ ਲੱਭ ਜਾਣ ਤੇ 1500-2000 ਰੁਪਈਆ ਬਣ ਜਾਂਦਾ। ਤੇ ਉਧਰ ਵੀ ਉਧਰ ਗਫਾਰ ਮਜ਼ਦੂਰੀ ਕਿੰਨੀ ਚੱਲਦੀ ਆ? 89 300 ਰੁਪਈਆ 1000 ਬਾਹਰ ਇੱਟਾਂ ਕੱਢਣ ਦਾ ਭੱਠੇ ਦੇ ਵਿੱਚੋਂ, ਉਹ ਜਿਹੜਾ ਆ। ਤੇ ਗਾਂ ਆਪਣੀ ਜੀ ਹਲੇ ਲੈਂਦੀ ਆ 2-3 ਦਿਨ, ਤੇ ਦੇਖ ਰਹੇ ਆ ਹਿਸਾਬ ਕਿਤਾਬ। ਆ ਆਪਣੀ ਛੋਟੀ ਬੈੜੀ ਆ ਤੇ ਆ ਹੈਗੇ ਆ ਜੀ ਆਪਣੇ ਪਹਿਲੇ ਜਿਹੜੇ ਤਿਲ ਹੈਗੇ ਆ। ਫਰੂਟਿੰਗ ਸ਼ਰੂਟਿੰਗ ਇਹਨਾਂ ਨੂੰ ਜੀ ਮਾਸ਼ਾਅੱਲਾ ਬੜੀ ਜ਼ਬਰਦਸਤ ਆ, ਇਹ ਤੁਸੀਂ ਦੇਖ ਸਕਦੇ ਆ। ਤੇ ਜਿੱਦਾਂ ਕਿ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀਗਾ ਵੀ ਵਿਰਲੇ ਤਾਂ ਹੈਗੇ ਆ ਇਹ ਥੋੜੇ ਜਿਹੇ ਹੈ। ਇਹ ਦਵਾਈ ਤੂੰ 100 ml ਪਾਈ ਜਾਣੀ ਆ ਟੈਂਕੀ 'ਚ, 100 ml ਇੱਕ ਟੈਂਕੀ ਦੇ ਵਿੱਚ ਪਾਈ ਜਾਣੀ ਆ। ਤੇ ਉਸ ਤੋਂ ਬਾਅਦ ਇੱਧਰ ਉਹਨੂੰ ਵੀ ਇੱਕ ਟੈਂਕੀ ਆ ਕੇ ਲਾ ਦੇਣੀ ਆ, ਪੱਠਿਆਂ ਨੂੰ ਵੀ ਹੈ। ਹਾਂ ਤੇ ਚੱਲ ਮੈਂ ਆ ਰਿਹਾ, ਮੈਂ ਵੀ ਉਧਰ ਨੂੰ। ਤੇ ਤਿਲਾਂ ਦਾ ਜੀ ਤੁਹਾਨੂੰ ਜਿੱਦਾਂ ਕਿ ਦੱਸਿਆ ਵੀ ਜ਼ਬਰਦਸਤ ਆ। ਇਹ ਦੇਖੋ ਫਰੂਟ ਸ਼ਰੂਟ ਜਿਹੜਾ ਨਾ ਸੋਹਣਾ ਲੈ ਰਹੇ ਹਾਂ। ਤੇ ਇਹ ਬੀ ਜਿਹੜਾ ਆ ਬੜਾ ਚੰਗਾ ਨਿਕਲਿਆ, ਜਿਹੜਾ ਕਿ ਤਾਹਰ ਚੇਅਰਮੈਨ ਕੋਲੋਂ ਲਿਆ ਸੀਗਾ ਆਪਾਂ, ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਸੀਗਾ, ਸੋਹਣਾ ਬੀ ਨਿਕਲਿਆ। ਚਲਦੇ ਆ ਫਿਰ ਉੱਧਰ ਜਾ ਕੇ ਆਪਾਂ ਗੱਲਬਾਤ ਕਰਦੇ ਆ। ਮੋਟਰ ਜਿਹੜੀ ਆ ਉਹ ਮੈਂ ਬੰਦ ਕਰ ਲਵਾਂ ਹੈ। ਮੋਟਰ ਚੱਲ ਗਈ ਹੈ ਜੀ, ਬੜਾ ਨਜ਼ਾਰਾ ਆ, ਨਹਾਉਣ ਨੂੰ ਦਿਲ ਕਰ ਰਿਹਾ ਹੈ। ਯਕੀਨ ਕਰੋ ਵੀ ਨਾ ਬੜੀ ਗਰਮੀ ਆ। ਮੈਂ ਤਾਂ ਬਾਰ-ਬਾਰ ਇਹ ਗੱਲ ਕਹਿਣਾ ਕਿ ਇਸ ਗਰਮੀ ਤੋਂ ਬਚਣਾ ਚਾਹੀਦਾ। ਇਹ ਜਿਹੜੀ ਇਹ ਗਲੋਬਲ ਵਾਰਮਿੰਗ ਆ ਨਾ, ਮੌਸਮ ਬਹੁਤ ਅੱਗੇ ਪਿੱਛੇ ਹੋ ਗਏ ਆ ਤੇ ਕਹਾਣੀ ਬੜੀ ਖਰਾਬ ਆ। ਇਹ ਜਿਹੜਾ ਨਾ ਇਹਦੀ 8 ਟੈਂਕੀਆਂ ਬਣਾ ਲਈ ਹੈ। ਇਹਦੇ ਜਜ਼ਾਰ ਹੈ। ਆਹੋ 1000, ਹਾਂ 10 ਟੈਂਕੀਆਂ, 10 ਟੈਂਕੀਆਂ ਬਣਨਗੀਆਂ। ਸਿਗਰਟਾਂ ਬਹੁਤ ਪੀਨਾ ਤੂੰ ਗਫਾਰਿਆ। ਸਿਗਰਟ ਉੱਥੇ ਤੂੰ ਹਲੇ ਸਿੱਟੀ ਆ ਤੇ ਹੁਣ ਫੇਰ ਲਾ ਲਈ ਇੱਥੇ। ਸਮੋਕਿੰਗ ਨਹੀਂ ਕਰਨੀ ਚਾਹੀਦੀ ਜ਼ਿਆਦਾ। ਲਓ ਜੀ, ਆ ਹੈਗੇ ਆ ਜੀ ਆਪਣੇ ਤਿਲ ਬਾਅਦ ਵਾਲੇ, ਜਿਹਨੂੰ ਆਪਾਂ ਸਪਰੇਅ ਕਰਨੀ ਆ ਨਾ। ਇਹ ਦੇਖੋ ਤੁਸੀਂ, ਦੱਸਿਓ ਜ਼ਰਾ ਵੀ ਕਿੱਦਾਂ ਦੀ ਫਸਲ ਖੜੀ ਆ। ਇਹ ਯਾਦ ਹੋਣਾ ਤੁਹਾਨੂੰ ਵੀ ਜਿੱਦਣ ਆਪਾਂ ਗੱਡਿਆਂ ਨੂੰ, ਮੇਰਾ ਖਿਆਲ ਆ ਵੀ 10 ਦਿਨ ਜਿਹੜੇ ਆ, 10 ਜਾਂ 12 ਦਿਨ ਹੋ ਗਏ ਹੋਣੇ ਆ। ਆਹ ਨਾਲ ਇਹਦੇ ਜਿਹੜੇ ਖਲੋਤੇ ਆ
ਜਿਹੜੇ ਆਪਾਂ ਪਹਿਲਾਂ ਜਿਹਦੀ ਉਹ ਕੀਤੀ ਸੀ। ਬਾਕੀ ਹਲੇ ਤੱਕ ਇਹਦੇ 'ਚ ਐਡੀ ਕੋਈ ਜੜੀ ਬੂਟੀ ਜਿਹੜੀ ਆ ਉਹ ਜ਼ਿਆਦਾ ਕੋਈ ਨਹੀਂ ਹੈਗੀ। ਤੇ ਮੈਂ ਕਿਹਾ ਵੀ ਜਿਹੜਾ ਇਹਤਿਆਤਨ ਨਾ ਇਹਨੂੰ ਸਪਰੇਅ ਜਿਹੜੀ ਹੈ ਉਹ ਮਾਰਦੀ ਹੈ। ਵੈਸੇ ਇਹਨੂੰ ਬਿਮਾਰੀ ਜਿਹੜੀ ਹੈ ਨਾ, ਤੁਸੀਂ ਆ ਦੇਖੋ ਵੀ ਐਡੀ ਖਾਸ ਕੋਈ ਨਹੀਂ ਹੈਗੀ। ਤੇ ਮੈਂ ਫਿਰ ਇਸ ਵਾਸਤੇ ਕਿਹਾ ਵੀ ਜਿਹੜਾ ਨਾ ਇਹਤਿਆਤਨ ਚਲੋ ਹੋਣਾ ਚਾਹੀਦਾ। ਤੁਹਾਨੂੰ ਪਰਲੇ ਖੇਲੀਆਂ ਵਾਲੇ ਤਿਲ ਵੀ ਦਿਖਾਉਂਦੇ ਆ ਵੀ ਉਹ ਕਿੱਦਾਂ ਦੇ ਖੜੇ। ਇਹ ਛੱਟੇ ਵਾਲੇ ਹੈਗੇ ਆ। ਸਿਆਣੇ ਕਹਿੰਦੇ ਆ ਵੀ ਛੱਟਾ ਜਿਹੜਾ ਨਾ ਉਹ ਬਾਦਸ਼ਾਹ ਹੈ। ਤੁਸੀਂ ਇਹ ਦੇਖੋ ਵੀ ਸ਼ਾਮ ਦੇ 5 ਵਜੇ ਦਾ ਵੇਲਾ ਤੇ 5 ਵਜੇ ਵੀ ਇਸ ਟਾਈਮ ਇੰਜ ਗਰਮੀ ਆ ਨਾ ਜਿੱਦਾਂ ਸੂਰਜ ਉਹ ਆਪਣੇ ਪੂਰੇ ਹਿਸਾਬੋ ਕਿਤਾਬ ਦੇ ਵਿੱਚ ਨਾ ਉਹ ਹੋਇਆ। ਇਹਦੇ ਵਿੱਚ ਕੋਈ ਚਿਬੜਾਂ ਦੀ ਵੇਲ ਹੈਗੀ ਹੈ। ਵੈਸੇ ਤਾਂ ਫਸਲ ਜਿਹੜੀ ਹੈ ਨਾ ਤਿਲਾਂ ਦੀ, ਇਹਦੇ ਵਿੱਚ ਗੰਦ ਨਹੀਂ ਹੋਣਾ ਚਾਹੀਦਾ। ਇਹਦਾ ਗੰਦ ਜਿਹੜਾ ਨਾ ਜੜੀ ਬੂਟੀ ਆ ਉਹਨੂੰ ਤੁਸੀਂ ਭਾਵੇਂ ਗੋਡੀਆਂ ਨਾਲ ਖਤਮ ਕਰੋ, ਜਿੱਦਾਂ ਤੁਸੀਂ ਕਰ ਸਕਦੇ ਆ। ਜੇ ਗੋਡੀ ਕਰੋਗੇ ਤਾਂ ਹੋਰ ਵੀ ਫਾਇਦਾ ਹੋਊਗਾ, ਫਸਲ ਚੰਗੀ ਹੋ ਜਾਊਗੀ। ਠੀਕ ਆ, ਅਗਰ ਗੋਡੀ ਨਹੀਂ ਨਾ ਕਰਨੀ ਫਿਰ ਹੁਣ ਇੱਕ ਸਪਰੇਅ ਹੈਗੀ ਆ, ਉਹ ਸਪਰੇਅ ਮਾਰੋ ਤੇ ਜਨਾਬ ਜੀ ਕੰਮ ਜਿਹੜਾ ਟੈਟ ਸਾਹ ਚੜ ਗਿਆ ਇਹਦੇ ਵਿੱਚ ਚੱਲ ਗਿਆ। ਆ ਗਿਆ ਜੀ ਖੇਲਾਂ ਵਾਲੇ ਤੇਲ। ਦੇਖੋ ਆ ਖੇਲਾਂ ਤੇ ਲੱਗੇ ਹੋਏ। ਆ ਦੇਖੋ ਉਹ ਜਿਹੜੀ ਟਾਲੀ ਤੁਹਾਨੂੰ ਦੱਸਿਆ ਸੀ ਵੀ ਡਿੱਗੀ ਪਈ ਆ, ਇਹ ਵੀ ਮਾਸ਼ਾਅੱਲਾ ਸੋਹਣੇ ਖਲੋਤੇ ਆ। ਇਹ ਛੱਟਾ ਦੇ ਕੇ ਨਾ ਤੇ ਖੇਲਾਂ ਕੱਢਦੀਆਂ ਸੀਗੀਆਂ। ਆਵਾਨ ਦੇ ਵਿੱਚ ਨਹੀਂ ਸੌਖਾ ਜਿਹਾ ਟੁਰਿਆ ਜਾਂਦਾ। ਕੋਰ ਪਈ ਆ ਨਾ, ਇਹਦੇ 'ਚ ਟੁਰੀਏ ਤਾਂ ਬੰਦਾ ਥੱਕ ਜਾਂਦਾ, ਸਾਹ ਜਿਹਾ ਚੜ ਜਾਂਦਾ। ਇਹ ਉਹ ਤੇਲਾਂ ਕੰਮ ਸ਼ੁਰੂ ਹੋ ਗਿਆ ਜੀ ਸਪਰੇਅ ਵਾਲਾ। ਤੁਹਾਨੂੰ ਮੈਂ ਦਿਖਾਉਂਦਾ। ਫੁਹਾਰ ਕਿਉਂ ਨਹੀਂ ਬਣ ਰਹੀ? ਗਫਾਰ ਫੁਹਾਰ ਕਿਉਂ ਨਹੀਂ ਬਣ ਰਹੀ? ਫੁਹਾਰ ਕਿਉਂ ਨਹੀਂ ਬਣਦੀ? ਲਓ ਜੀ ਮੈਂ ਤਾਂ ਹੋ ਗਿਆ ਪੱਗਰੋਂ ਪੱਗਰ। ਤੇ ਬਸ਼ੀਰ ਹੈ ਕੋਈ ਨਹੀਂ, ਬਸ਼ੀਰ ਗਿਆ ਹੋਇਆ ਜੀ ਵਿਆਹ ਦੇ ਉੱਤੇ ਕਿਸੇ ਰਿਸ਼ਤੇਦਾਰਾਂ ਦੇ ਉੱਤੇ। ਉਹਨੇ ਆਣਾ ਆ ਕੱਲ ਨੂੰ। ਤੇ ਪੱਠੇ ਵੀ ਮੈਨੂੰ ਇੱਥੇ ਆ ਕੇ ਪਤਾ ਲੱਗਿਆ ਆ ਵੀ ਵਾਜਦ ਪਾ ਰਿਹਾ ਆ। ਉਹ ਜਨਾਬ ਜੀ ਇਸ ਵਾਸਤੇ ਇੱਥੇ ਹੈ ਨਹੀਂ ਤੇ ਤੁਹਾਡੀ ਉਹਦੇ ਨਾਲ ਵੀ ਜ਼ਰੂਰ ਗੱਲਬਾਤ ਕਰਾਂਦੇ। ਮੈਨੂੰ ਬਸ਼ੀਰ ਦੇ ਨਾਲ ਗੱਲਬਾਤ ਕਰਕੇ ਨਾ ਬੜਾ ਸਵਾਦ ਆਉਂਦਾ। ਤੇ ਉਹ ਅਸਲ 'ਚ ਹੈ ਇੱਥੋਂ ਦਾ ਲੋਕਲ ਆ ਤੇ ਬੋਲਣ ਦੀ ਸਾਡੇ ਤਰ੍ਹਾਂ ਕੋਸ਼ਿਸ਼ ਕਰਦਾ। ਤੇ ਬੋਲੀ ਬੜੀ ਸਵਾਦੀ ਲੱਗਦੀ ਆ, ਬੜੀ ਮਿੱਠੀ ਲੱਗਦੀ ਆ ਮੈਨੂੰ ਤਾਂ। ਤੇ ਠੀਕ ਆ ਜੀ, ਆ ਤੀਲਾਂ ਨੂੰ ਮੈਂ ਸਪਰੇਅ ਕਰਵਾ ਲਵਾਂ, ਉਸ ਤੋਂ ਬਾਅਦ ਫੁੱਟਾਂ ਲੈ ਚੱਲਾਂਗੇ ਨਾ, ਤਾਂ ਫਿਰ ਮੈਂ ਫੁੱਟਾਂ ਵੀ ਤੁਹਾਨੂੰ ਦਿਖਾਉਣਾ। ਠੀਕ ਹੋ ਗਿਆ ਜੀ? ਹਾਂਜੀ, ਤੁਹਾਨੂੰ ਯਾਦ ਹੋਣਾ ਚੰਗੀ ਤਰ੍ਹਾਂ ਵੀ ਮੈਂ ਪਹਿਲਾਂ ਆਪਣੇ ਇੱਕ ਵਲਾਗ ਦੇ ਵਿੱਚ ਨਾ ਤੁਹਾਨੂੰ ਦੁਹਾਣੇ ਲੱਗੇ ਹੋਏ ਤੇ ਵਿੱਚ ਕਪਾਹ ਦਿਖਾਈ ਸੀ। ਕਾਫੀ ਵੇਲਾ ਹੋ ਗਿਆ, ਬੜੀ ਦੇਰ ਦੀ ਗੱਲ। ਤੇ ਦੁਹਾਣਾ ਤਾਂ ਫਿਰ ਇਹਦੇ ਵਿੱਚੋਂ ਖਤਮ ਹੋ ਗਿਆ, ਚੱਕ ਲਿਆ। ਉਸ ਤੋਂ ਬਾਅਦ ਜਿਹੜੀ ਹੁਣ ਇਸ ਵੇਲੇ 15 ਜੂਨ ਨੂੰ ਸਾਡੇ ਵੱਲੇ ਲਹਿੰਦੇ ਪੰਜਾਬ ਦੇ ਵਿੱਚ ਜਿਹੜੀ ਕਪਾਹ ਕਿਵੇਂ ਦੀ ਆ ਇਸ ਵੇਲੇ, ਇਹ ਮੈਂ ਤੁਹਾਨੂੰ ਦਿਖਾਣਾ। ਤੇ ਤੁਸੀਂ ਮੈਨੂੰ ਜ਼ਰੂਰ ਦੱਸਿਓ ਵੀ ਤੁਹਾਡੇ ਵੱਲੇ ਜਿਹੜੀ ਕਪਾਹਾਂ ਆ, ਨਰਮਾ ਆ, ਉਹ ਅੱਧੇ ਜੂਨ ਤੱਕ ਕਿੱਡੀਆਂ ਹੋ ਗਈਆਂ। ਇਹ ਹੁਣ ਇਸ ਵੇਲੇ ਪਹਿਲੀ ਚਣਾਈ ਵਾਸਤੇ 4-5 ਦਿਨਾਂ ਦੇ ਵਿੱਚ ਨਾ ਤਿਆਰ ਆ। ਇਹ ਤੁਸੀਂ ਇਹ ਦੇਖੋ ਮਾਸ਼ਾਅੱਲਾ। ਇਹ ਟਿੰਡੇ ਮੈਂ ਤੁਹਾਨੂੰ ਦਿਖਾਣਾ।
ਕੱਦ ਇਸ ਟਾਈਮ ਇਹਦਾ ਹੈਗਾ ਆ ਤਕਰੀਬਨ 4 ਫੁੱਟ ਦੇ ਲਾਗੇ ਤਾਗੇ ਹੈ ਤੇ ਇਹਨੂੰ ਕਹਿੰਦੇ ਆ ਚਾਂਦੀ ਹੈ। ਇਹ ਜਿਹੜਾ ਨਾ ਜਿਹੜੇ ਥੱਲੇ ਥੱਲੇ ਆ ਨਾ, ਤੁਸੀਂ ਟਿੰਡੇ ਕਹਿੰਦੇ ਆ ਕਿ ਗੋਕੜੇ ਕਹਿੰਦੇ ਆ, ਅਸੀਂ ਇਹਨਾਂ ਨੂੰ ਟਿੰਡੇ ਵੀ ਕਹਿ ਲਈਦਾ, ਇਹਨਾਂ ਨੂੰ ਗੋਕੜੇ ਵੀ ਕਹਿ ਲਈਦਾ। ਤੇ ਸਾਡੇ ਵੱਲੇ ਇਹ ਹੁਣ ਪਹਿਲੀ ਚਣਾਈ ਵਾਸਤੇ ਨਾ ਤਿਆਰ ਆ। ਇਹ ਦੇਖੋ ਅਲਹਮਦੁਲਿਲਾ ਸੋਹਣੀ ਖਲੋਤੀ ਆ। ਇਹ ਦੇਖੋ ਤੁਸੀਂ ਮਾਸ਼ਾਅੱਲਾ ਟਿੰਡਿਆਂ ਨਾਲ ਨਾ ਇਹ ਟਿੰਡਿਆਂ ਨਾਲ ਨਾ ਭਰੀ ਖਲੋਤੀ ਆ। ਤੇ ਇਹ ਕਪਾਹ ਮੇਰੀ ਨਹੀਂ ਹੈਗੀ, ਮੈਂ ਕਪਾਹ ਕੋਈ ਨਹੀਂ ਲਾਈ ਹੋਈ ਹੈਗੀ। ਉਹ ਜਿਹੜੀ ਪਰਾਂ ਨਿੱਕੀ ਨਿੱਕੀ ਆ ਉਹ ਮੇਰੇ ਬਹਿਨੋਈ ਆ ਰਾਣਾ ਜ਼ਾਦੀ, ਉਹਨੇ ਲਾਈ ਹੋਈ ਆ। ਇਹ ਦੇਖੋ ਜੀ ਤੇ ਇਹ ਹੈਗੀ ਆ ਮੇਰੇ ਪਤਰੇਰ ਦੀ, ਸ਼ਮਸ਼ਾਦ ਨੰਬਰਦਾਰ ਦੀ ਆ। ਤੁਸੀਂ ਉਹਨਾਂ ਨੂੰ ਮੇਰੀ ਵੀਡੀਓ ਦੇ ਵਿੱਚ ਪਹਿਲਾਂ ਵੀ ਦੇਖਿਆ ਕਿਧਰੇ ਨਾ ਕਿਧਰੇ। ਰਾਤੀ ਵੀ ਮੈਂ ਉਹਨਾਂ ਨੂੰ ਕਿਹਾ ਸੀਗਾ, ਉੱਥੇ ਅਸੀਂ ਆਪਣੀ ਹਵੇਲੀ ਦੇ ਵਿੱਚ ਨਾ ਲਾਈਟਾਂ ਲੂਟਾਂ ਲਾ ਲਈਆਂ ਹੋਈਆਂ ਤੇ ਹੁਣ ਜਿਹੜੀ ਅਸੀਂ ਉੱਥੇ ਰਾਤ ਨੂੰ ਸਾਥ ਲਾਇਆ ਕਰਾਂਗੇ, ਬੈਠਿਆ ਕਰਾਂਗੇ, ਜਿਹੜੇ ਵੀਰ ਸੱਜਣ ਉੱਥੇ ਹੋਇਆ ਕਰਾਂਗੇ ਨਾ, ਫਿਰ ਉਹ ਤੁਹਾਡੇ ਤਾਈਂ ਵੀਡੀਓ ਅਸੀਂ ਜ਼ਰੂਰ ਪਹੁੰਚਾਇਆ ਕਰਾਂਗੇ। ਤੇ ਮੈਂ ਇੱਕ ਪੋਸਟ ਕੀਤੀ ਸੀਗੀ ਕਿ ਲਾਈਵ ਸਾਨੂੰ ਕਿਸ ਵੇਲੇ ਆਉਣਾ ਚਾਹੀਦਾ, ਕਿਉਂਕਿ ਅਸੀਂ ਲਾਈਵ ਲੇਟ ਆਉਂਦੇ ਆ। ਉਸ ਟਾਈਮ 50 ਬੰਦੇ ਸਾਡੇ ਨਾਲ ਜੁੜਦੇ ਆ ਤੇ ਕੁਝ ਵੀਰ ਫਿਰ ਮੈਸੇਜ ਕਰਦੇ ਆ ਤੁਸੀਂ ਸਾਨੂੰ ਦੱਸਿਆ ਨਹੀਂ ਹੈ ਤੇ ਇਹ ਉਹ ਦੱਸਿਆ ਕਰਾਂਗੇ। ਹੁਣ ਅਸੀਂ ਮੈਂ ਪੋਸਟ ਵੀ ਲਾਇਆ ਕਰੂੰਗਾ ਤੇ ਇੱਕ ਛੋਟਾ ਜਿਹਾ ਸ਼ਾਰਟ ਵੀ ਬਣਾ ਕੇ ਜ਼ਰੂਰ ਲਾਇਆ ਕਰੂੰਗਾ। ਤੇ ਉਹਦੇ ਵਿੱਚ ਜ਼ਿਆਦਾਤਰ ਜਿਹੜੇ ਦੋਸਤ ਵੀਰ ਸਾਡੇ ਆ ਭਰਾ, ਉਹਨਾਂ ਨੇ ਕਿਹਾ ਹੈਗਾ ਕਿ ਤੁਸੀਂ ਲਾਈਵ ਜਿਹੜਾ ਨਾ 8 ਵਜੇ ਵਾਲਾ ਟਾਈਮ ਜਿਹੜਾ ਨਾ ਉਹ ਜ਼ਿਆਦਾ ਵੀਰਾਂ ਨੇ ਮੇਰਾ ਖਿਆਲ ਆ ਵੀ ਉਹ ਕਿਹਾ ਹੈਗਾ ਆ। ਦੁਬਾਰਾ ਫਿਰ ਅੱਜ ਸ਼ਾਮ ਤੱਕ ਅਸੀਂ ਉਹ ਜਿਹੜਾ ਸਾਡਾ ਸਰਵੇ ਆ ਉਹਨੂੰ ਦੇਖਾਂਗੇ ਵੀ ਜਿਹੜਾ ਵੇਲਾ ਤੁਸੀਂ ਖੁਦ ਜਿਹੜਾ ਬਣਾਇਆ ਹੋਊਗਾ ਅਸੀਂ ਉਹਦੇ ਹਿਸਾਬ ਨਾਲ ਆਇਆ ਕਰਾਂਗੇ। ਅਜੀ ਉਹ ਬੰਦਾ ਸਾਡਾ ਉਹ ਪਹੁੰਚ ਗਿਆ। ਹਾਂਜੀ ਠੀਕ ਆ, ਫਿਰ ਥੋੜੀ ਜਿਹੀ ਦੇਰ ਤੱਕ ਆਪਾਂ ਮਿਲਦੇ ਹਾਂ। ਲਓ ਜੀ, ਆ ਹੈਗੀ ਆ ਕੁੱਸੋਂ, ਆ ਕੁੱਸੋਂ ਕਿਉਂ ਵਾਜਦ ਲਈ? ਹਾਂਜੀ ਇਹ ਕੁੱਸੋਂ ਹੈ, ਜਟਕੇ ਸੱਦੇ ਨੇ ਕੁੱਸੋਂ। ਹਾਂ ਜਿਹੜੇ ਮਾਝਰ ਲੋਕ ਹਨ ਉਹ ਇਹਨੂੰ ਬੋਲਦੇ ਨੇ ਤਾਰਾ ਮੀਰਾ। ਆ ਤਾਰਾ ਮੀਰਾ ਦਾ ਤੇਲ ਵੀ ਤੁਸੀਂ ਸੁਣਿਆ ਹੋਣਾ। ਗਰਮੀ ਬੜੀ ਆ, ਮੈਂ ਕਿਹਾ ਵੀ ਜਿਹੜਾ ਨਾ ਇਹ ਡੰਗਰਾਂ ਨੂੰ ਜਿਹੜਾ ਹੁਣ ਗਾਂ ਵੀ ਬੁਲੈਤੀ ਆ ਮੇਰੇ ਕੋਲ, ਤੇ ਮੈਂ ਕਿਹਾ ਵੀ ਇਹ ਜ਼ਰਾ ਨਾ ਉਹਨੂੰ ਦਿੰਨੇ ਆ। ਇਹ ਮੈਂ ਹਰ ਰੋਜ਼ ਨਾ ਤਕਰੀਬਨ 1 ਪਾਈਆ ਇਹ ਮੈਂ ਭਿਉਂ ਦਿੰਨਾ ਤੇ ਫਿਰ ਸੂਬਾ ਨੂੰ ਆ ਕੇ ਨਾ ਉਹ ਗਾਂ ਨੂੰ ਦੇ ਦਈਦੀ ਆ। ਉਹਦੇ ਨਾਲ ਇਹ ਹੈ ਕਿ ਇਹ ਗਾਂ ਜਿਹੜੀ ਆ ਗਰਮੀ ਨਹੀਂ ਮਨਾਉਂਦੀ, ਸੂਣ ਵਾਲੀ ਹੈਗੀ ਆ। ਗਰਮੀ ਤੁਸੀਂ ਦੇਖਿਆ ਹੋਣਾ ਵੀ ਗਰਮੀ ਦੇ ਵਿੱਚ ਬਲੈਤੀ ਡੰਗਰ ਆ ਜਿਹੜਾ ਨਾ ਉਹ ਹੌਂਕਣਾ ਸ਼ੁਰੂ ਕਰ ਦਿੰਦਾ ਤੇ ਬਾਜ ਗਾਵਾਂ ਤਾਂ ਬਹੁਤ ਹੌਂਕਦੀਆਂ ਤੇ ਬਾਦੀ ਬੁੱਧੀ ਨਹੀਂ ਹੁੰਦੀ ਇਹਦੇ ਨਾਲ। ਹਾਂ ਬਾਦੀ ਵੀ ਨਹੀਂ ਹੁੰਦੀ ਹੈ, ਬੜੇ ਮਰਜ਼ਾਂ ਦਾ ਇਲਾਜ ਆ ਕੁੱਸੋਂ ਡੰਗਰਾਂ ਵਾਸਤੇ ਬਹੁਤ ਚੰਗੀ। ਤਾਰਾ ਮੀਰਾ ਜਿੱਦਾਂ ਕਿ ਕਿਹਾ ਇਹ ਬੜੀ ਸ਼ੈ ਆ। ਤੇ ਸਾਡਾ ਕੈਮਰਾਮੈਨ ਆ ਜੀ, ਅੱਜ ਮੈਂ ਕੈਮਰਾ ਫੜਾਇਆ ਮੁੰਡੇ ਨੂੰ, ਮੈਂ ਤੁਹਾਨੂੰ ਦਿਖਾਣਾ ਆਕਬ। ਹਾਂ ਬਈ ਵਾਹ ਜੀ ਵਾਹ। ਉਹ ਇਹਨੂੰ ਮਾਖੀ ਇਹਨੂੰ ਲੜਿਆ ਸੀ? ਹਾਂ ਮਾਖੀ ਇਹਨੂੰ ਲੜਿਆ, ਬਚ ਗਿਆ ਅੱਲਾ ਨਵਾਂ ਦਿੱਤਾ ਯਾਰ। ਬੜਾ ਉਸ ਦਿਨ ਪਰੇਸ਼ਾਨ ਹੋ ਗਿਆ ਜਿਸੇ ਲੜਿਆ ਨਾ। ਹਾਂ ਬੜਾ ਦਾਨੀ ਹੈਰਾਨ ਹੋ ਗਿਆ ਤੇ ਉਲਟੀਆਂ ਬੰਦਾ ਜਿਹੜਾ ਲੈ ਇਹਨੂੰ ਗੰਢ ਦੇ ਕੇ ਅੰਦਰ ਰੱਖਿਆ, ਇਹਨੂੰ ਵੀ ਅੰਦਰ ਹੀ ਰੱਖ ਦੇ, ਇਹਨੂੰ ਵੀ ਲੈ ਜਾ। ਹਾਂ ਇਹ ਨੰਬਰਦਾਰਾ ਸੁਣਾ ਕੀ ਹੋ ਰਿਹਾ? ਖਾਲਾ ਘਟ ਰਿਹਾ ਜੀ, ਪਾਣੀ ਲਾਣਾ ਸੀ ਤਿਲਾਂ ਨੂੰ। ਮੈਂ ਕਿਹਾ ਚਲੋ ਖਾਲਾ ਘਟ ਗਈ। ਅੱਛਾ ਅਰੇ ਆ ਲਾ ਲਾ ਫਿਰ। अस्सलाम वालेकुम। वालेकुम सलाम। सुना की हाल चाल? ठीक ठाक है। ये जी मेरा पतरेर आ
ਰਾਣਾ ਵਾਹਦ ਇਕਬਾਲ ਨੰਬਰਦਾਰ ਸਾਹਿਬ ਖਾਲਾ ਖੱਟ ਰਿਹਾ ਹੈ। ਤੇ ਆ ਤਾਂ ਇਹ ਕੱਢ ਰਿਹਾ ਹਾਂ ਹਾਂ ਕੱਢ ਰਿਹਾ ਹੈ। ਹਾਂ ਲਓ ਜੀ, ਖਾਲੇ ਦੀ ਸਫਾਈ ਕਰ ਰਿਹਾ ਆ ਭਤੀਜਾ ਮੇਰਾ ਅਸਦ ਹੈ। ਅੱਛਾ, ਤਿਲਾਂ ਨੂੰ ਪਾਣੀ ਲਾਣਾ ਤਿਲਾਂ ਨੂੰ, ਤੇ ਆ ਪੱਠਿਆਂ ਨੂੰ ਵੀ ਲਾਣਾ ਨਾਲ ਹੈਂ? ਤਿਲਾਂ ਨੂੰ ਵੀ ਪੱਠਿਆਂ ਨੂੰ ਵੀ ਹਾਂ, ਸਾਰੇ ਲਾਣਾ। ਤੇਲ ਸਹੀ ਜੰਮਿਆ ਹੈ, ਸ਼ੁਕਰ ਹਾਂ, ਫਿਟ ਫਾਟ ਬਿਲਕੁਲ। ਫਿੱਟ ਫਾਟ। ਹਾਂਜੀ, ਹੁਣ ਤੇ ਬਸ ਖਾਦ ਲਾ ਕੇ ਹੁਣ ਪਾਣੀ ਲਾਣਾ। ਸੁਣਾ ਇਸ ਵਾਰ ਤੇਰਾ ਫਿਰ ਡੰਗਰਾਂ ਦਾ ਵਪਾਰ ਜਿਹੜਾ ਕੁਰਬਾਨੀ ਦਾ ਕਿੱਦਾਂ ਦਾ ਰਿਹਾ? ਬਹੁਤ ਡਾਮਾਡੋਲ ਹੀ ਰਿਹਾ ਜੀ। ਹਾਂ, ਸਾਰਾ ਹੀ ਮਾਲ ਵਾਪਸ ਆਇਆ, ਕੋਈ ਨਹੀਂ ਵਿਕਿਆ ਹੈਗਾ। ਕੋਈ ਨਹੀਂ ਇਹ ਹੁਣ ਪਤਾ ਨਹੀਂ ਗਵਰਨਮੈਂਟ ਦੀ ਮਿਹਰਬਾਨੀ ਆ ਕਿ ਕਦੀਆਂ ਮਿਹਰਬਾਨੀ। ਇਹਦੇ ਚ ਗਵਰਨਮੈਂਟ ਦਾ ਕੀ, ਤੁਸੀਂ ਮਹਿੰਗੇ ਖਰੀਦੇ ਤੁਸੀਂ? ਕਿੱਲਾ ਤਾਂ ਗਰਮ ਸੀ, ਕਿੱਲਾ ਗਰਮ ਸੀ, ਲੇਕਿਨ ਅगर ਫਿਰ ਜ਼ਿਮੀਦਾਰਾਂ ਦੇ ਪੱਲੇ ਵੀ ਸ਼ਾਇਦ ਕੋਈ ਨਹੀਂ ਨਾ, ਉਹ ਵਿਚਾਰੇ ਕੀ ਕਰ ਵੀ ਫਸਲਾਂ ਹੈ ਨਹੀਂ, ਆਹੀ ਡੰਗਰ ਹੀ ਆ। ਡੰਗਰ ਜੇ ਹੁਣ ਜਨਾਬ ਮੇਰੀ ਉਹ ਘਾਟੇ ਨਾ ਦੇਣ ਤੇ ਵਿਚਾਰੇ ਖਾਣਾ ਕਿੱਥੋਂ? ਠੀਕ, ਫਸਲਾਂ ਤਾਂ ਉਹ ਕੋਈ ਨਹੀਂ, ਰੇਟ ਕੋਈ ਨਹੀਂ ਫਸਲਾਂ ਦੇ। ਇੰਨੇ ਮਹਿੰਗੇ ਲੈ ਕੇ ਗਏ ਆ, ਇੰਨਾ ਮਹਿੰਗਾ ਵਪਾਰੀ ਨਹੀਂ ਕਰਿਆ ਨਾ ਕੰਮ, ਦਰਮਿਆਨਾ ਜਿਹਾ ਕੰਮ ਰਹਿੰਦਾ ਤਾਂ ਰੌਲਾ ਕੋਈ। ਉਹ ਕਿੱਲੇ ਤੇ ਮਾਲਕ ਨਹੀਂ ਦਿੰਦਾ, ਮਾਲਕ ਨਹੀਂ ਦਿੰਦਾ ਜ਼ਾਹਰਾ। ਫਿਰ ਉਹ ਇੱਕ ਵਪਾਰੀ ਮੈਂ ਮੁੱਲ ਲਾਇਆ, ਮੇਰੇ ਨਾਲ ਉਹ ਚੜ ਕੇ ਹੋਰ ਲੈ ਗਿਆ। ਬਸ ਉਹ ਐਵੇਂ ਰੂਟੀਨ ਬਣਦੀ। ਅੱਗਾ ਪਹਿਲਾਂ ਹਾਲਾਤ ਠੀਕ ਸੀ, 2 ਦਿਨ ਪਹਿਲਾਂ ਅੱਗਾ ਬੰਦਿਆਂ ਕੋਲ ਵੀ ਪੈਸੇ ਕੋਈ ਨਹੀਂ ਨਾ ਹੈ, ਕੁਰਬਾਨੀਆਂ ਵੀ ਐਤਕੀ ਉਸ ਹਿਸਾਬ ਨਾਲ ਕੋਈ ਨਹੀਂ ਹੋਈਆਂ। ਅੱਛਾ, ਤੇ ਬਸ ਉਹ ਜਨਾਬ ਮੇਰੀ ਉਵੇਂ ਵਾਪਸ ਆ ਗਏ, ਕੋਈ ਨਹੀਂ ਵਿਕੇ। ਕਿੱਥੇ ਲੈ ਗਿਆ ਸੀ? ਫੈਸਲਾਬਾਦ ਲੈ ਗਿਆ ਸੀ, ਉਸ ਤੋਂ ਬਾਅਦ ਉਹ ਆਪਣਾ ਗੁਜਰਾਂ ਵਾਲੇ ਲੈ ਗਿਆ ਸੀ। ਗੁਜਰਾਂ ਵਾਲੇ ਵਕਾਰ ਭਿੰਡਰ ਵੀ ਲੈ ਕੇ ਗਿਆ ਹੋਇਆ ਸੀ। ਉਹ ਕੌਂਸਲ ਦੇ ਸਾਹਮਣੇ ਲਾਈ ਸੀ ਉਹਨਾਂ ਦੇ ਵੀ ਵਾਪਸ ਆ ਗਏ ਤੇ ਸਾਡੇ ਵੀ ਵਾਪਸ ਆ ਗਏ। ਕੋਈ ਨਹੀਂ ਵਿਕੇ। ਬੰਦੇ ਹੁਣ ਜਿਹੜਾ 4 ਲੱਖ ਦਾ ਲਿਆ ਸੀ, 5 ਲੱਖ ਦਾ 2 ਲੱਖ ਰੁਪਇਆ ਲੈ ਲਓ ਜੀ। ਹੁਣ ਕਿਵੇਂ ਦੇ ਦਈਏ 2 ਲੱਖ ਦਾ? ਅਖੀਰੀ ਵਾਪਸ ਲੈ ਆਂਦੇ ਆਪੇ ਅਗਲੇ ਸਾਲ ਨੂੰ ਸਹੀ। ਹੁਣ ਫਿਰ ਉਹਨਾਂ ਦਾ ਕੀ ਕਰ ਰਹੇ? ਉਹਨਾਂ ਦਾ ਹੁਣ ਕਰਾਂਗੇ ਜੀ, ਉਹਨਾਂ ਨੂੰ ਪੱਠੇ ਪਾ ਰਹੇ ਆ ਤੇ ਸਲਾਟਰ ਹਾਊਸ ਵਢਾ ਕੇ ਆਵਾਂਗੇ ਜਾ ਕੇ। ਨਹੀਂ ਉਹ ਨਾਲੇ ਕਹਿੰਦੇ ਆ ਵੀ ਵਪਾਰੀ ਤਾਂ ਕਿੱਲੇ ਵਾਲਿਆਂ ਨੂੰ ਇੰਜ ਵਾਪਸ ਕਰ ਦਿੰਦੇ ਆ। ਕਰ ਰਹੇ ਜਿਨ੍ਹਾਂ ਨੇ ਕਾਰੇ ਤੇ ਲਏ। ਹਾਲ ਚਾਲ ਹੋਰ ਸੁਣਾਓ? ਹੈ ਜਿਨ੍ਹਾਂ ਨੇ ਕਾਰੇ ਤੇ ਲਏ ਹੋਏ ਆ ਜੀ, ਉਹ ਫਿਰ ਜਿਹੜਾ ਕੋਈ ਪੈਸੇ ਲੈਣ ਆਂਦਾ ਉਹਨੂੰ ਕਹਿੰਦੇ ਆ ਜੀ ਭਾਈ ਆ ਖੜਾ ਆ ਲੈ ਜਾ। ਪੈਸਾ ਤਾਂ ਹੈ ਹੀ ਨਹੀਂ, ਜਾਂ ਸਾਲ ਦਾ ਕਾਰਾ ਦੇ ਦੇ। ਹੁਣ ਜ਼ਿਮੀਦਾਰ ਸਾਲ ਦਾ ਕਾਰਾ ਕਿਵੇਂ ਦੇਵੇ? ਉਹ ਆਪਣਾ ਟੱਗਾ ਖੋਲਦਾ ਤੇ ਘਰ ਨੂੰ ਲੈ ਜਾਂਦਾ। ਆਹੀ ਕੁਝ ਹੋ ਰਿਹਾ ਜੀ। ਦਾਦ ਉੱਪਰ ਹੀ ਰੱਖਿਆ ਨਾ ਫਿਰ। ਹਾਂ ਬਸ ਚੱਲ ਰਿਹਾ ਜੀ, ਹੁਣ ਕੀ ਕਰੀਏ। ਸਹੀ ਹੋ ਗਿਆ, ਚਲੋ ਠੀਕ ਹੈ ਜੀ। ਤੁਸੀਂ ਖਾਲਾ ਖੱਟੋ, ਤੁਹਾਨੂੰ ਵੀ ਦੇਰ ਹੋ ਰਹੀ ਹੈ। ਪਾਣੀ ਕਦੋਂ ਲਾਣਾ? ਪਾਣੀ ਲਾਣਾ ਬਸ, ਸਾਰਾ ਬਣਾ ਦੇਣਾ। ਸਹੀ ਹੈ, ਚਲੋ ਠੀਕ ਹੈ। ਬੜੀ ਮਿਹਰਬਾਨੀ, ਤੁਸੀਂ ਸਾਡੇ ਕੈਮਰੇ ਚ ਆਏ ਤੇ ਸਾਡੇ ਨਾਲ ਗੱਲ ਕੀਤੀ। ਲਓ ਜੀ, ਆ ਸੂਰਜ ਜਿਹੜਾ ਨਾ ਡੁੱਬ ਰਿਹਾ ਤੁਹਾਡੇ ਸਾਹਮਣੇ। ਆ ਸ਼ਾਮਾਂ ਪੈ ਗਈਆਂ ਹੋਈਆਂ, ਆ ਉਧਰ ਹੋ ਰਹੀ ਆ ਰੂਹ ਨੂੰ ਸਪਰੇ, ਇਹ ਦੇਖੋ। ਤੇ ਇਹ ਇੱਧਰ ਹੋ ਰਹੀ ਆ ਆਪਣੇ ਤਿਲਾਂ ਨੂੰ ਸਪਰੇ। ਤਿਲਾਂ ਨੂੰ ਨਹੀਂ, ਹੁਣ ਸੌਰੀ, ਹੁਣ ਆਪਾਂ ਪਹੁੰਚ ਗਏ ਆ ਜੀ ਫੁੱਟਾਂ ਦੇ ਵਿੱਚ। ਫੁੱਟਾਂ ਦੀ ਬਾਈ ਮੈਂ ਕਹਿ ਰਿਹਾ ਵੀ ਜਿਹੜੀ ਇੱਕ ਮੱਕੀ ਆ ਨਾ, ਮੈਂ ਸੁਣਿਆ ਸੀਗਾ ਵੀ ਮੱਕੀ ਨੂੰ ਜਿਸ ਟਾਈਮ ਲਾ ਲਓ ਨਾ ਤੇ ਬੰਦਾ ਦੇਖ ਕੇ ਹੀ ਉਹਨੂੰ ਰਾਜੀ ਹੋਈ ਜਾਂਦਾ ਵੀ ਉਹ ਇੰਨੀ ਵੱਧਦੀ ਆ। ਮੈਂ ਕਹਿੰਦਾ ਕਿ ਉਹਦੇ ਨਾਲੋਂ ਵੀ ਜਿਹੜਾ ਫੁੱਟਾਂ ਦੀ ਬਾਈ ਆ ਉਹ ਜ਼ਿਆਦਾ ਵੱਧਦੀ ਆ। ਵੀ ਆ ਹਲੇ ਤੇਲ ਇੰਨੇ ਆ ਮਾੜੇ। ਤੇ ਆ ਦੇਖੋ ਤੁਸੀਂ, ਫੁੱਟਾਂ ਨੇ ਜਿਹੜਾ ਨਾ ਜੀ, ਕਈ ਵੇਲਾਂ ਤਾਂ ਇਵੇਂ ਦੀਆਂ ਹੈਗੀਆਂ ਵੀ ਉਹਨਾਂ ਨੇ ਫੁੱਲ ਚੁੱਕ ਲਏ ਹੋਏ ਆ। ਇਹ ਦੇਖੋ ਹੈ। ਤੇ ਇਹ ਕਹਿੰਦੇ ਮਰਲੇ ਤੇ ਵੀ ਹੋਵੇ ਇਹਦੀ ਵੇਲ ਜਿਹੜੀ ਆ ਗੁਜ਼ਾਰਾ ਚੱਲ ਜਾਂਦਾ। ਤੇ ਇਹ ਤਾਂ ਮਰਲੇ ਤੋਂ ਖੈਰ ਘੱਟ ਆ, ਮਰਲੇ ਚ 3 4 ਬੱਲਾਂ ਆ ਤੇ ਸੋਹਣੀਆਂ ਖੜੀਆਂ ਜੀ ਮਾਸ਼ਾਅੱਲਾ। ਦੇਖੋ ਹੁਣ ਬਣਦਾ ਕੀ ਆ, ਇਹ ਕੋਈ ਨਹੀਂ ਪਤਾ ਵੀ ਬਣੂਗਾ ਕੀ ਫੁੱਟਾਂ ਦੇ ਨਾਲ, ਕਿਉਂਕਿ ਇੱਥੇ ਇਹੋ ਜਿਹਾ ਹੀ ਨਿਜ਼ਾਮ ਚੱਲ ਰਿਹਾ ਸਾਡੇ ਇੱਥੇ ਅੱਗੇ। ਉਂਝਾ ਤੁਸੀਂ ਦੇਖੋ ਵੀ ਵਾਲਾਂ ਜਿਹੜੀਆਂ ਨਾ ਉਹ ਸਿਹਤਮੰਦਾਂ ਤੇ ਠੀਕ ਹੈਗੀਆਂ। ਉਧਰ ਹੋ ਰਹੀ ਹੈ ਜੀ ਰੂਹ ਨੂੰ ਸਪਰੇ, ਤੇ ਇੱਧਰ ਜਿਹੜਾ ਆ ਗਫਾਰਿਆਂ ਨੂੰ ਪੁੱਛਦੇ ਆ, ਤੇ ਉਧਰ ਗਫਾਰ ਨੂੰ ਪੁੱਛਦੇ ਆ ਵੀ ਕੀ ਹਿਸਾਬ ਕਿਤਾਬ ਆ, ਕਿੰਨੀਆਂ ਟੈਂਕੀਆਂ ਰਹਿ ਗਈਆਂ। ਸ਼ਾਮਾਂ ਵੀ ਹੋ ਗਈਆਂ, ਵੀ ਘਰੇ ਵੀ ਜਾਣਾ ਹੁਣ। ਇੱਥੇ ਉਹ ਬਾਂਸ ਹੈ ਨਾ ਜਿਹੜਾ, ਆ ਇੱਥੇ ਬੜਾ ਸੰਘਣਾ ਬਾਂਸ ਖਲੋਤਾ ਸਾਡੇ। हाँ भी अब तक गफार, हाँ भी अब तक गफार सुना किन्नी रह गई? अच्छा, यानी कि 2 टैंकियां इत्थे लगणगियां। लो जी, इत्थे 2 टैंकियां, एक आ टैंकी है जिहड़ी गफार लैके चलिया, उस तो बाद इत्थे रह गई एक टैंकी
ਆਪਾਂ ਲਵਾਉਣੀਆਂ ਪੱਠਿਆਂ ਨੂੰ। ਉਸ ਤੋਂ ਬਾਅਦ ਜੀ ਆਪਾਂ ਚੱਲਾਂਗੇ ਘਰੇ ਹੈਂ। ਬਿਮਾਰੀ ਫੁੱਟਿਆਂ ਨੂੰ ਕੋਈ ਨਹੀਂ ਸੀਗੀ, ਲੇਕਿਨ ਮੈਂ ਕਿਹਾ ਵੀ ਸਪਰੇਅ ਬੜੀ ਜ਼ਰੂਰੀ ਆ। ਬਿਮਾਰੀ ਆਉਣ ਤੋਂ ਪਹਿਲਾਂ ਜਿਹੜਾ ਬਿਮਾਰੀ ਦਾ ਇਲਾਜ ਆ ਨਾ ਉਹ ਕਰਨਾ ਚਾਹੀਦਾ ਆ ਮੇਰੇ ਹਿਸਾਬ ਦੇ ਵਿੱਚ। ਤਾਂ ਗੱਲ ਇਦਾਂ ਹੈਗੀ ਆ। ਬਾਕੀ ਗੱਲ ਇਹ ਕੀ ਆ ਵੀ ਮੁੜ ਕੇ ਨਾਲ ਬੁਰਾ ਹਾਲ ਹੈਗਾ ਆ ਮੌਸਮ। ਹਾਲੇ ਵੀ ਗਰਮੀ ਜਿਹੜੀ ਆ, ਸੂਰਜ ਜਿਹੜਾ ਆ ਛਿਪ ਗਿਆ ਹੋਇਆ, ਤੁਸੀਂ ਆ ਦੇਖੋ। ਫਿਰ ਵੀ ਗਰਮੀ ਜਿਹੜੀ ਆ ਬਾਹਲੀ ਆ। ਇਹ ਤੁਸੀਂ ਹਿਸਾਬ ਲਾ ਲਓ ਵੀ ਮੇਰਾ ਕੀ ਹਾਲ ਹੋਇਆ ਹੋਇਆ। ਤੇ ਬਾਕੀ ਜੀ ਵੀਰਾਂ ਭਰਾਵਾਂ ਦੀ ਬਹੁਤ ਮਿਹਰਬਾਨੀ, ਤੁਸੀਂ ਮੇਰੀ ਇਸ ਵੀਡੀਓ ਦੇ ਨਾਲ ਜਿਹੜੇ ਵੀਰ ਵੀ ਜੁੜੇ ਆ। ਤੇ ਜੇ ਵੀਡੀਓ ਚੰਗੀ ਲੱਗੇ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ। ਸਾਡਾ 10,000 ਪੂਰਾ ਹੋਣ ਦੇ ਵਿੱਚ ਪੈਂਡਾ ਥੋੜਾ ਜਿਹਾ ਸੀ, ਵੇਲਾ ਜ਼ਿਆਦਾ ਲੱਗ ਗਿਆ, ਸਪੀਡ ਸਲੋ ਹੋ ਗਈ। ਵਜ੍ਹਾ ਸਾਨੂੰ ਪਤਾ ਕੋਈ ਨਹੀਂ ਹੈਗਾ, ਤੁਸੀਂ ਦੇਖਣਾ ਬੰਦ ਕਰਿਆ ਹੋਇਆ ਜਾਂ ਅਸੀਂ ਵੀਡੀਓ ਘੱਟ ਬਣਾਉਂਦੇ ਆ ਜਾਂ ਫਿਰ YouTube ਦਾ ਕੋਈ ਰੌਲਾ। ਤੇ ਬਾਕੀ ਮੈਨੂੰ ਰਾਣਾ ਖਾਲਦ ਮਕਬੂਲ ਨੂੰ ਜੀ ਦਿਓ ਇਸ ਵੇਲੇ ਇਜਾਜ਼ਤ। ਸ਼ਾਮਾਂ ਹੋ ਗਈਆਂ ਆ, ਮੈਂ ਹੁਣ ਕੰਮ ਕਰਕੇ ਘਰੇ ਚਲੇ ਜਾਣਾ। ਤੇ ਲਵ ਯੂ ਹੋ ਗਿਆ ਜੀ ਸਾਰੇ ਵੀਰਾਂ ਦੇ ਨਾਲ। ਇਹ ਸੀਗਾ ਮੇਰਾ ਅੱਜ ਦਾ ਰੂਟੀਨ ਵਲੌਗ ਜਿਹੜਾ ਮੈਂ ਤੁਹਾਡੇ ਤਾਈਂ ਪਹੁੰਚਾਤਾ। ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ। ਰੱਬ ਰੱਖਾ।